ਇਹ ਸਾਡਾ ਜਿਹੜਾ ਇੱਕ ਕਹਿ ਲਓ ਵੀ ਇਹ ਡ੍ਰੀਮ ਪ੍ਰੋਜੈਕਟ ਹੀ ਸੀ ਬਾਈ ਦਾ। ਜੋਰਾ ਤੋਂ ਬਾਅਦ ਜੋਰਾ ਥੋੜੀ ਐਕਸ਼ਨ ਮੂਵੀ ਸੀ, ਇਹ ਘਰੇਲੂ ਮੂਵੀ ਕਹਿ ਲਓ ਵੀ ਆਪਣੇ ਆਪ ਵਾਲੀ ਇੱਕ ਪੇਂਡੂ ਟੱਚ ਵਾਲੀ ਫਿਲਮ ਸੀਗੀ, ਸਪੋਰਟਸ ਵਾਲੀ ਟੱਚ ਸੀਗੀ। ਇਹ ਵੀ ਇੱਕ ਤਰ੍ਹਾਂ ਨਾਲ ਅਸੀਂ ਵੀ ਸੈਪਰੇਟ ਜੋ ਪਿੰਡਾਂ ਦਾ ਮਾਹੌਲ ਹੁੰਦਾ ਉਹ ਇਸ 'ਚ ਸਾਰਾ ਦਰਸਾਇਆ ਗਿਆ। ਇੱਕ ਪਰਿਵਾਰਕ ਕਹਾਣੀ ਆ, ਪਰਿਵਾਰਾਂ ਦਾ ਜਿਹੜਾ ਇੱਕ ਪਿੰਡ ਦੇ ਦੋ ਪਰਿਵਾਰ ਆ ਉਹਨਾਂ ਦੀ ਕਹਾਣੀ ਆ। ਇਹੀ ਸੁਣਿਆ ਵੀ ਇੱਕ ਬਹੁਤ ਸੋਹਣੀ ਫਿਲਮ ਬਾਈ ਨੇ ਰੀਝ ਨਾਲ ਬਣਾਈ ਹੋਈ ਹੈਗੀ। ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇੱਕ ਵਾਰੀ ਜ਼ਰੂਰ ਸਿਨੇਮੇ 'ਚ ਜਾ ਕੇ ਦੇਖ ਕੇ ਆਇਆ। ਸਾਗਾ ਫਿਲਮਜ਼ ਦੇ ਵੱਲੋਂ ਬਾਈ ਦੀਪ ਸਿੱਧੂ ਦੀ ਅੰਤਲੀ ਫਿਲਮ ਰਿਲੀਜ਼ ਕੀਤੀ ਗਈ ਹੈ। ਸਾਡੇ ਵਾਲੇ ਫਿਲਮ ਦਾ ਨਾਮ ਹੈ। ਇਸ ਫਿਲਮ ਦੇ ਵਿੱਚ ਖਾਸ ਕੀ ਹੈ ਔਰ ਅੱਜ ਜਿਹੜਾ ਟ੍ਰੇਲਰ ਰਿਲੀਜ਼ ਕੀਤਾ ਗਿਆ 29 ਅਪ੍ਰੈਲ ਨੂੰ ਇਹ ਫਿਲਮ ਪੂਰੀ ਰਿਲੀਜ਼ ਹੋਵੇਗੀ। ਦਰਸ਼ਕਾਂ ਦੇ ਮਨ ਦੇ ਵਿੱਚ ਇੱਕ ਚਾਹਨਾ ਹੈ ਕਿ ਦੀਪ ਦੇ ਨਾਲ ਜੁੜੀਆਂ ਹੋਈਆਂ ਉਹਨਾਂ तमाम ਚੀਜ਼ਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਦੇ ਨਾਲ ਦੀਪ ਸਿੱਧੂ ਦੀਆਂ ਗੂੜੀਆਂ ਸਾਂਝਾ ਰਹੀਆਂ ਨੇ। ਉਹਨਾਂ ਲੋਕਾਂ ਦੇ ਕੋਲੋਂ ਦੀਪ ਦੇ ਬਾਰੇ ਜਾਣਿਆ ਜਾਣਾ ਚਾਹੀਦਾ ਹੈ ਕਿ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਜੇ ਉਹ ਪੰਜਾਬ ਦੇ ਬਾਰੇ ਜਾਂ ਪੰਜਾਬੀਅਤ ਦੇ ਬਾਰੇ ਸੋਚਣ ਲੱਗਾ ਤਾਂ ਅਸਲ ਦੇ ਵਿੱਚ ਉਹਦੇ ਕਾਰਨ ਕੀ ਸੀ। ਤਾਂ ਦੀਪ ਸਿੱਧੂ ਜਿਹੜਾ ਨਵਾਂ ਪ੍ਰੋਜੈਕਟ ਲੈ ਕੇ ਆਏ ਸੀ ਅਧੂਰਾ ਛੱਡ ਕੇ ਸੰਸਾਰ ਤੋਂ ਅਲਵਿਦਾ ਹੋ ਗਏ, ਤਾਂ ਅੱਜ ਟ੍ਰੇਲਰ ਰਿਲੀਜ਼ ਕੀਤਾ ਗਿਆ। ਤਾਂ ਸਾਡੇ ਨਾਲ ਬਾਈ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਲ ਹੈ, ਜਿਹੜੀ ਇਹ ਫਿਲਮ ਲੈ ਕੇ ਆ ਰਹੇ ਹੋ 29 ਅਪ੍ਰੈਲ ਨੂੰ, ਤਾਂ ਇਹਦੇ ਫਿਲਮ ਦੇ ਵਿੱਚ ਖਾਸ ਕੀ ਨਜ਼ਰ ਆਉਂਦਾ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਸਾਡਾ ਜਿਹੜਾ ਇੱਕ ਕਹਿ ਲਓ ਵੀ ਇਹ ਡ੍ਰੀਮ ਪ੍ਰੋਜੈਕਟ ਹੀ ਸੀ ਬਾਈ ਦਾ। ਜੋਰਾ ਤੋਂ ਬਾਅਦ ਜੋਰਾ ਥੋੜੀ ਐਕਸ਼ਨ ਮੂਵੀ ਸੀ, ਇਹ ਘਰੇਲੂ ਮੂਵੀ ਕਹਿ ਲਓ ਵੀ ਆਪਣੇ ਆਪ ਵਾਲੀ ਇੱਕ ਪੇਂਡੂ ਟੱਚ ਵਾਲੀ ਫਿਲਮ ਸੀਗੀ, ਸਪੋਰਟਸ ਵਾਲੀ ਟੱਚ ਸੀਗੀ। ਇਹ ਵੀ ਇੱਕ ਤਰ੍ਹਾਂ ਨਾਲ ਅਸੀਂ ਵੀ ਸੈਪਰੇਟ ਜੋ ਪਿੰਡਾਂ ਦਾ ਮਾਹੌਲ ਹੁੰਦਾ ਉਹ ਇਸ 'ਚ ਸਾਰਾ ਦਰਸਾਇਆ ਗਿਆ ਗਾ। ਜੇ ਆਪਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਜੋਰਾ ਫਿਲਮ ਕਰਦੇ ਨੇ, ਜੋਰਾ 10 ਨੰਬਰੀਆ ਕਰਦੇ ਨੇ। ਲੋਕਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਦਰਸ਼ਕ ਨੇ ਸਮਰਥਨ ਬਹੁਤ ਵਧੀਆ ਮਿਲਦਾ ਇੱਕ ਤਰੀਕੇ ਦੇ ਨਾਲ, ਬਹੁਤ ਸ਼ਲਾਘਾ ਕੀਤੀ ਜਾਂਦੀ ਉਸ ਫਿਲਮ ਦੀ। ਸਟੋਰੀ ਬਹੁਤ ਵਧੀਆ ਹੈ। ਤਾਂ ਉਹਦੇ ਨਾਲੋਂ ਡਿਫਰੈਂਟ ਕੀ ਲੱਗਦਾ ਇਹਦੇ ਵਿੱਚ ਕਿ ਜਿਸ ਤਰ੍ਹਾਂ ਪਿੰਡਾਂ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਸ ਨੂੰ ਦਰਸਾਇਆ ਗਿਆ ਹੈ, ਤਾਂ ਹੋਰ ਕੀ ਇਹਦੇ ਨਾਲ ਕੀ? ਦੇਖੋ, ਇਸ ਫਿਲਮ 'ਚ ਜੇ ਆਪਾਂ ਦੇਖਿਆ ਜਾਵੇ ਤਾਂ ਕਬੱਡੀ ਜੋ ਆਪਣੀ ਪੇਂਡੂ ਖੇਡ ਆ, ਜੋ ਹਰ ਪਿੰਡ 'ਚ ਖੇਡੀ ਜਾਂਦੀ ਆ, ਸ਼ਾਮ ਨੂੰ ਮੁੰਡੇ ਇਕੱਠੇ ਹੋ ਕੇ ਖੇਡਦੇ ਆ, ਉਹੀ ਚੀਜ਼ ਇਸ 'ਚ ਦਿਖਾਈ ਗਈ ਆ ਵੀ ਕਿਵੇਂ ਪਿੰਡ 'ਚ ਭਾਈਚਾਰੇ ਦੇ ਸਾਰਾ ਰੱਖਦੇ ਹੋਏ ਮੁੰਡੇ ਕਿਵੇਂ ਕਬੱਡੀ ਖੇਡਦੇ ਆ, ਕੀ ਉਹਨਾਂ ਦਾ ਪਿੰਡਾਂ ਦਾ ਮਾਹੌਲ ਹੁੰਦਾ, ਕਿਵੇਂ ਘਰੇ ਜਾ ਕੇ ਗੱਲ ਕਰਦੇ ਆ, ਫਿਰ ਛੋਟੇ ਛੋਟੇ ਪਿੰਡਾਂ ਦੀ ਜਿਵੇਂ ਕਬੱਡੀ ਟੂਰਨਾਮੈਂਟ ਆ ਉਹ ਖੇਡਦੇ ਆ। ਜਿਵੇਂ ਜ਼ਿਕਰ ਹੋ ਰਿਹਾ ਸੀ ਕਿ ਇਹਦੇ ਵਿੱਚ ਜਿਹੜਾ ਫਿਲਮ ਬਣਾਉਣ ਦੇ ਉੱਪਰ 2 ਤੋਂ 3 ਸਾਲ ਲੱਗੇ ਨੇ, ਤਾਂ ਇੰਨਾ ਸਮਾਂ ਲੱਗਣ ਦਾ ਕਾਰਨ ਕੀ ਸਮਝਦੇ? ਨਹੀਂ, ਫਿਲਮ 'ਚ ਲੱਗਿਆ ਤਾਂ ਜਿਹੜਾ 1 ਸਾਲ 'ਚ ਸ਼ੂਟ ਆਪਦੇ ਟਾਈਮ 'ਤੇ ਹੋ ਗਈ ਸੀਗੀ। ਫਿਰ 2019 'ਚ ਇਹਦਾ ਸਾਰਾ ਐਗਰੀਮੈਂਟ ਹੋ ਗਿਆ, ਫਿਰ ਇਹ ਰਿਲੀਜ਼ 'ਤੇ ਵੀ ਆ ਗਈ ਸੀਗੀ। ਇਨ ਦਾ ਮੀਨ ਟਾਈਮ ਜੋਰਾ ਸ਼ੂਟ ਕਰਨ ਲੱਗ ਗਏ ਜੀ, ਜੋਰਾ ਰਿਲੀਜ਼ ਹੋ ਗਈ। ਜੋਰਾ ਰਿਲੀਜ਼ ਹੋਣ ਤੋਂ ਬਾਅਦ ਲੋਕਡਾਊਨ ਆ ਗਿਆ, ਕਿਉਂਕਿ ਜੋਰਾ ਜਿਹੜੀ 2 ਸੀਗੀ ਉਹ ਇਟ ਵਾਜ਼ ਇਨ ਦਾ ਸਿਨੇਮਾਜ਼ ਹੀ ਜਦੋਂ ਲੋਕਡਾਊਨ ਲੱਗ ਗਿਆ ਸੀਗਾ, ਤਾਂ ਉਹਦੇ ਕਰਕੇ ਇਹ ਥੋੜੀ ਹੋਰ ਡਿਲੇ ਹੋ ਗਈ ਜੀ 2 ਸਾਲ। ਜੇ ਆਪਾਂ ਡਾਇਰੈਕਟਰ ਦੀ ਗੱਲ ਕਰੀਏ ਤਾਂ ਡਾਇਰੈਕਟਰ ਕੌਣ ਨੇ, ਕਿਹਨਾਂ ਨੇ, ਜਾਂ ਦੀਪ ਸਿੱਧੂ ਨੇ ਖੁਦ ਹੀ ਡਾਇਰੈਕਟ ਕੀਤਾ? ਨਹੀਂ, ਡਾਇਰੈਕਟਰ ਇਹਦੇ ਜਤਿੰਦਰ ਮੌਰ ਜੀ ਆ, ਉਹਨਾਂ ਨੇ ਡਾਇਰੈਕਟ ਕੀਤੀ ਹੋਈ ਹੈਗੀ। ਇਹ ਬਾਈ ਦਾ ਤਾਂ ਇਸ 'ਚ ਡਾਇਰੈਕਸ਼ਨ ਵਾਲੇ ਸਾਈਡ ਤੋਂ ਕੋਈ ਰੋਲ ਨਹੀਂ ਸੀਗਾ, ਸਿਰਫ ਐਕਟਿੰਗ ਵਾਲੇ ਸਾਈਡ ਤੋਂ। ਹੋਰ ਸਾਰਾ ਸਟੋਰੀ ਉਹਨਾਂ ਨੇ ਇਕੱਠੇ ਬੈ ਡਿਸਕਸ ਕਰਕੇ ਹੀ ਸਾਰੀ ਹੋਈ ਹੈ ਜੀ। ਹੋਰ ਮੁੱਖ ਪਾਤਰ ਕਿਹੜੇ ਸੀ ਇਹਦੇ ਵਿੱਚ? ਮੁੱਖ ਪਾਤਰ ਇਹਦੇ ਗੁੱਗੂ ਗਿੱਲ ਸਾਹਿਬ ਆ, ਮਹਾਂਵੀਰ ਭੁੱਲਰ ਜੀ ਆ। ਬਾਈ ਨਾਲ ਜਿਵੇਂ 2 ਜਿਹੜੇ ਭਰਾਵਾਂ ਦੀ ਕਹਾਣੀ ਆ ਇਹ ਜਿਨ੍ਹਾਂ ਦੀ ਆ ਰਹੀ ਆ, ਉਹ 'ਚ ਸੁਖਦੀਪ ਸੁੱਖ ਬਾਈ ਉਹ ਹੈਗੇ ਆ। ਫਿਰ ਆਪਣੇ ਸੋਨਪ੍ਰੀਤ ਜਵੰਦਾ ਜੀ ਆ, ਅਮਰਿੰਦਰ ਬਿਲਿੰਗ ਆ। ਇੱਕ ਪਰਿਵਾਰਕ ਕਹਾਣੀ ਆ, ਪਰਿਵਾਰਾਂ ਦਾ ਜਿਹੜਾ ਇੱਕ ਪਿੰਡ ਦੇ 2 ਪਰਿਵਾਰ ਆ ਉਹਨਾਂ ਦੀ ਕਹਾਣੀ ਆ ਜੀ ਇਹ। ਜੇ ਮਨਦੀਪ ਜੀ ਗੱਲ ਕਰੀਏ ਤਾਂ ਦੀਪ ਸਿੱਧੂ ਦੀ ਤੁਹਾਡੇ ਨਾਲ ਇਸ ਫਿਲਮ ਨੂੰ ਲੈ ਕੇ ਗੱਲਬਾਤ ਹੁੰਦੀ ਸੀ ਕਿ ਆਪਾਂ ਫਿਲਮ ਕਰਨ ਜਾ ਰਹੇ ਹਾਂ ਜਾਂ ਕਦੋਂ ਰਿਲੀਜ਼ ਕਰਨੀ ਹੈ, ਜਾਂ ਇਸ ਸਟੋਰੀ ਬਾਬਤ ਕਦੇ ਤੁਹਾਡੀ ਗੱਲਬਾਤ ਸਾਂਝੀ ਹੋਈ ਸੀ ਉਹਨਾਂ ਨਾਲ? ਨਹੀਂ, ਦੇਖੋ ਜਿਹੜਾ ਮੂਵੀਜ਼ ਦਾ ਬਾਈ ਦਾ ਕੰਮ ਸੀਗਾ ਬੈਕ ਆਫਿਸ, ਉਹ ਸਾਰਾ ਮੈਂ ਹੀ ਦੇਖਦਾ ਸੀ। ਅੱਜ ਮੈਂ ਆਪਦੇ ਆਪ ਨੂੰ ਮੈਂ ਇੱਕ ਤਰ੍ਹਾਂ ਨਾਲ ਅਨਫੋਰਚੂਨੇਟ ਹੀ ਮੰਨਦਾ, ਕਿਉਂਕਿ ਮੈਂ ਪਹਿਲੀ ਵਾਰੀ ਆ ਕੇ ਐਜ਼ ਅ ਪ੍ਰੋਡਿਊਸਰ ਫਿਲਮ 'ਚ ਬੈਠਾਂਗਾ। ਨਹੀਂ ਤਾਂ ਹਮੇਸ਼ਾ ਇਸ ਜਗ੍ਹਾ 'ਤੇ ਮੇਰੀ 'ਤੇ ਬਾਈ ਹੀ ਬੈਠਦੇ ਸੀ, ਦੀਪ ਬਾਈ ਬੈਠਦੇ ਹੁੰਦੇ ਸੀਗੇ। ਜੋਰਾ 'ਚ ਵੀ, ਜੋਰਾ 1 ਜੋਰਾ 2 ਸਾਡੇ ਵਾਲੇ ਰੰਗ ਪੰਜਾਬ, ਤਿੰਨਾਂ 'ਚ ਜਿਹੜਾ ਵੀ ਆ ਸਾਰਾ ਪ੍ਰੋਡਕਸ਼ਨ ਵਾਲਾ ਕੰਮ, ਹੋਰ ਜਿਹੜਾ ਸਾਰਾ ਬੈਕ ਐਗਰੀਮੈਂਟਸ ਐਂਡ
ਉਹ ਸਾਰੇ ਮੇਰੇ ਕੰਨਿਓ ਹੀ ਕੀਤੇ ਜਾਂਦੇ ਹੁੰਦੇ ਸੀਗੇ। ਐਜ਼ ਅ ਪ੍ਰੋਡਿਊਸਰ ਵੀ ਮੈਂ ਹੀ ਪ੍ਰੈਜ਼ੈਂਟ ਹੁੰਦਾ ਸੀ। ਪਰ ਮੈਂ ਅੱਜ ਪਹਿਲੀ ਵਾਰੀ ਮੈਂ ਆਪਦੇ ਆਪ ਨੂੰ ਬਹੁਤ ਅਨਫੋਰਚੂਨੇਟ ਸਮਝਦਾ ਵੀ ਮੈਨੂੰ ਹੀ ਅੱਜ ਸਾਹਮਣੇ ਆ ਕੇ ਚੀਜ਼ ਕਰਨੀ ਪੈ ਰਹੀ ਆ ਬਾਈ ਵਾਲੀ ਜਗ੍ਹਾ ਤੇ ਲੈ ਕੇ। ਜਿਹੜੇ ਉਹਨਾਂ ਨੂੰ ਚਾਹਣ ਵਾਲੇ ਲੋਕ ਹੈ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸੁਪਨਾ ਹੈ ਕਿ ਦੀਪ ਦੇ ਨਾਲ ਜੁੜੀਆਂ ਹੋਈਆਂ ਯਾਦਾਂ, ਜਿਹੜੇ ਲੋਕ ਉਹਨਾਂ ਦੇ ਨਾਲ ਬਹੁਤਾ ਸਮਾਂ ਉਹਨਾਂ ਨੇ ਗੁਜ਼ਾਰਿਆ, ਤਾਂ ਉਹਨਾਂ ਦੀਆਂ ਯਾਦਾਂ ਲੋਕਾਂ ਦੇ ਵਿੱਚ ਆਉਣੀਆਂ ਚਾਹੀਦੀਆਂ। ਤਾਂ ਦੀਪ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਤੋਹਫਾ ਆਪਣੇ ਸਰੋਤਿਆਂ ਨੂੰ ਭੇਂਟ ਕੀਤਾ ਜਾ ਰਿਹਾ ਹੈ, ਤਾਂ ਉਹਨਾਂ ਵਾਸਤੇ ਸੁਨੇਹਾ ਕੀ ਲੈ ਕੇ ਆਏ ਹੋ? ਇਹੀ ਸੁਣਿਆ ਵੀ ਇੱਕ ਬਹੁਤ ਸੋਹਣੀ ਫਿਲਮ ਬਾਈ ਨੇ ਰੀਝ ਨਾਲ ਬਣਾਈ ਹੋਈ ਹੈਗੀ। ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇੱਕ ਵਾਰੀ ਜ਼ਰੂਰ ਸਿਨੇਮੇ 'ਚ ਜਾ ਕੇ ਦੇਖ ਕੇ ਆਇਆ। ਬਾਈ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਹੈ ਫਿਲਮ ਹੈ। ਦੀਪ ਸਿੱਧੂ ਨੇ ਸਾਡੇ ਵਾਲਾ ਫਿਲਮ ਰਿਲੀਜ਼ ਕੀਤੀ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਸਰੋਤਿਆਂ ਵਾਸਤੇ ਇੱਕ ਬਹੁਤ ਵਧੀਆ ਸੁਨੇਹਾ ਹੈ, ਕਿਉਂਕਿ ਜਿਹੜੇ ਦੀਪ ਸਿੱਧੂ ਨੂੰ ਨੇੜੇ ਤੋਂ ਜਾਣਨਾ ਚਾਹੁੰਦੇ ਸੀ ਕਿ ਇੱਕ ਲਗਜ਼ਰੀ ਲਾਈਫ ਨੂੰ ਛੱਡ ਕੇ ਦੀਪ ਸਿੱਧੂ ਦਾ ਇੱਕ ਪੰਜਾਬ ਦੇ ਵਿੱਚ ਆ ਕੇ ਨਿਤਰਨਾ, ਪੰਜਾਬ ਦੀ ਪੰਜਾਬੀਅਤ ਦੀ ਜਾਂ ਸਿੱਖ ਪੰਥ ਦੀ ਗੱਲ ਕਰਨਾ, ਤਾਂ ਇੱਕ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਾਡੇ ਵਾਸਤੇ ਲੈ ਕੇ ਆਉਂਦੇ ਨੇ। ਤਾਂ ਹੁਣ ਜਿਹੜੀ 29 ਅਪ੍ਰੈਲ ਨੂੰ ਸਾਡੇ ਵਾਲਾ ਫਿਲਮ ਦੀਪ ਸਿੱਧੂ ਦੀ ਰਿਲੀਜ਼ ਹੋਵੇਗੀ, ਤਾਂ ਉਹਦੇ ਵਿੱਚ ਇੱਕ ਵਾਰ ਲੋਕਾਂ ਦੀਆਂ ਅੱਖਾਂ ਜ਼ਰੂਰ ਨਮ ਹੋਣਗੀਆਂ, ਕਿਉਂਕਿ ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਸਪੀਚ ਕਰਦਾ ਸੀ ਜਾਂ ਪੰਜਾਬੀਅਤ ਬਾਰੇ ਆਪਣਾ ਪੱਖ ਲੋਕਾਂ ਦੇ ਸਨਮੁਖ ਲੈ ਕੇ ਆਉਂਦਾ ਸੀ, ਤਾਂ ਇੱਕ ਤਰ੍ਹਾਂ ਦੇ ਨਾਲ 29 ਅਪ੍ਰੈਲ ਨੂੰ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਫਿਲਮ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਜਾਂ ਉਹਨਾਂ ਦੇ ਚਾਹਣ ਵਾਲੇ ਸਰੋਤਿਆਂ ਦੇ ਵੱਲੋਂ ਸਮਰਥਨ ਕੀਤਾ ਜਾਂਦਾ ਹੈ। ਮੈਂ ਰਜਿੰਦਰ ਸਿੰਘ ਸਭਰਾ, ਧੰਨਵਾਦ।